ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਫਿਰ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਤੇ ਅੱਜ ਫਿਰ ਅਸੀਂ ਯਹੋਨਾ ਦੇ ਖੱਤ ਦੇ ਵਿੱਚੋਂ ਹੀ ਸਿੱਖਾਂਗੇ ਤੇ ਉਹਦੇ ਤੇ ਗੱਲ ਕਰਾਂਗੇ। ਯਹੋਨਾ ਦਾ ਪਹਿਲਾ ਲਿਖਿਆ ਹੋਇਆ ਖੱਤ ਉਹਦਾ ਦੂਜਾ ਬਾਬ ਤੇ ਉਹਦੀ 18ਵੀਂ ਆਇਤ ਅਸੀਂ ਪੜਾਂਗੇ। ਮੁੰਡਿਓ, ਇਹ ਛੇਕੜਲਾ ਵੇਲਾ ਏ ਤੇ ਜਿਹਾ ਤੁਸਾਂ ਸੁਣਿਆ ਏ ਭਈ ਮਸੀਹ ਦਾ ਵੈਰੀ ਆਉਣ ਵਾਲਾ ਏ, ਸੋ ਹੁਣ ਵੀ ਮਸੀਹ ਦੇ ਬਤੇਰੇ ਵੈਰੀ ਉੱਠ ਖਲੋਤੇ ਨੇ। ਇਸ ਤੋਂ ਅਸੀਂ ਜਾਣਦੇ ਹਾਂ ਭਈ ਇਹ ਅਖੀਰੀ ਵੇਲਾ ਏ। ਬਾਈਬਲ ਮੁੰਡਿਆਂ ਨਾਲ ਗੱਲ ਕਰਦੀ ਏ ਤੇ ਮੈਂ ਮੁੰਡਿਆਂ ਤੋਂ ਮੁਰਾਦ ਅੱਜ ਕੱਲ੍ਹ ਦੇ ਨੌਜਵਾਨਾਂ ਨਾਲ, ਮੁੰਡਿਆਂ ਤੇ ਕੁੜੀਆਂ ਨਾਲ ਖਾਸ ਤੌਰ ਤੇ ਇਹ ਗੱਲ ਕਰਨਾ ਚਾਹਨਾ ਬਈ ਖੁਦਾ ਦਾ ਕਲਾਮ ਪੜ੍ਹਿਆ ਕਰੋ ਤੇ ਜਿਹੜੇ ਪੜ੍ਹੇ ਨਹੀਂ ਉਹ ਸੁਣ ਤੇ ਸਕਦੇ ਨਾ। ਇਤਵਾਰ ਨੂੰ ਚਰਚ ਜਾਇਆ ਕਰੋ ਤੇ ਖੁਦਾ ਦਾ ਕਲਾਮ ਸੁਣਿਆ ਕਰੋ, ਇਸ ਲਈ ਕਿ ਹਰ ਇਤਵਾਰ ਖੁਦਾ ਦਾ ਕਲਾਮ ਸੁਣਿਆ ਜਾਂਦਾ ਹੈ ਤੇ ਵਿੱਚ ਵੀ ਦਿਨਾਂ ਦੇ ਵਿੱਚ ਸ਼ਾਮਾਂ ਨੂੰ ਇਬਾਦਤਾਂ ਹੁੰਦੀਆਂ ਨੇ ਤੇ ਤੁਸੀਂ ਉਹਨਾਂ ਇਬਾਦਤਾਂ ਦੇ ਵਿੱਚ ਆਇਆ ਕਰੋ ਤੇ ਖੁਦਾ ਦਾ ਕਲਾਮ ਸੁਣਿਆ ਕਰੋ ਤੇ ਖੁਦਾ ਦੇ ਨਾਲ ਮਜ਼ਬੂਤ ਰਿਹਾ ਕਰੋ ਤੇ ਜੁੜੇ ਰਹੋ। ਖੁਦਾ ਦੇ ਕਲਾਮ ਨੂੰ ਮੰਨੋ ਤੇ ਉਹਦੇ ਤੇ ਅਮਲ ਕਰੋ। ਅੱਜ ਮੁੰਡਿਆਂ ਨਾਲ ਫਿਰ ਗੱਲ ਕੀਤੀ ਜਾਣ ਰਹੀ ਹੈ। ਮੈਂ ਪਿਛਲੀ ਵੀਡੀਓ 'ਚ ਵੀ ਗੱਲ ਦੱਸੀ ਸੀ ਭਈ ਇਹ ਛੇਕੜ ਵਾਲਾ ਵੇਲਾ ਹੈ ਤੇ ਮੁੰਡਿਓ ਆਪਣੇ ਆਪ ਨੂੰ ਸੰਭਾਲੋ, ਕੁੜੀਓ ਆਪਣੇ ਆਪ ਨੂੰ ਸੰਭਾਲੋ। ਅਸੀਂ ਅੱਜ ਦੇ ਦੌਰ 'ਚ ਵੇਖਦੇ ਹਾਂ, ਅੱਜ ਦੇ ਵਕਤ ਨੂੰ ਵੇਖਦੇ ਹਾਂ ਕਿ ਮੁੰਡੇ ਕੁੜੀਆਂ ਰਾਤਾਂ ਜਾਗਦੇ ਨੇ ਤੇ ਕੋਈ ਨਸ਼ਾ ਕਰਦਾ ਹੈ, ਕੋਈ ਮੋਬਾਈਲ ਤੇ ਬੈਠਾ ਹੁੰਦਾ ਹੈ, ਕੋਈ ਕਿਹੜਾ ਕੰਮ ਕਰਦਾ ਹੈ, ਕੋਈ ਦੋਸਤਾਂ 'ਚ ਬੈਠਾ ਤੇ ਬੁਰੇ ਕੰਮ ਕਰਦੇ ਨੇ ਤੇ ਖੁਦਾ ਨੂੰ ਟਾਈਮ ਨਹੀਂ ਦਿੰਦੇ, ਖੁਦਾ ਦੀ ਹਜ਼ੂਰੀ 'ਚ ਨਹੀਂ ਆਉਂਦੇ, ਖੁਦਾ ਦੀ ਇਬਾਦਤ ਕਰਨ ਲਈ ਨਹੀਂ ਆਉਂਦੇ। ਇੱਥੋਂ ਤੱਕ ਕਿ ਇਤਵਾਰ ਨੂੰ ਗਿਰਜੇ ਦੇ ਵਿੱਚ ਵੀ, ਚਰਚ ਦੇ ਵਿੱਚ ਵੀ ਮੁੰਡਿਆਂ ਦੀ ਤਾਦਾਦ ਬਹੁਤ ਘੱਟ ਹੁੰਦੀ ਹੈ ਤੇ ਮੁੰਡੇ ਖਾਸ ਕਰ ਬਹੁਤ ਘੱਟ ਹੁੰਦੇ ਨੇ। ਤੇ ਮੈਂ ਮੁੰਡਿਆਂ ਨੂੰ ਜਿਹੜੇ ਮੋਬਾਈਲ ਵੇਂਦੇ ਨੇ ਇਸ ਲਈ ਮੋਬਾਈਲ 'ਚੋਂ ਦੱਸਣਾ ਚਾਹੁੰਦਾ ਵਾਂ, ਉਹਨਾਂ ਨਾਲ ਗੱਲ ਕਰਨਾ ਚਾਹੁੰਦਾ ਕਿ ਭਰਾਓ ਤੇ ਬੇਟਿਓ, ਅੱਜ ਵਕਤ ਨੂੰ ਵੇਖੋ। ਕਿਉਂ ਤੁਸੀਂ ਵਕਤ ਨੂੰ ਨਹੀਂ ਵੇਂਦੇ ਤੇ ਆਪਣੀ ਧੁਨ 'ਚ ਲੱਗੇ ਹੋਏ ਹੋ ਤੇ ਆਪਣੇ ਕੰਮਾਂ 'ਚ ਮਸਰੂਫ ਹੋ। ਨਾ ਤੁਸੀਂ ਰਾਤ ਨੂੰ ਦੁਆ ਕਰਦੇ ਹੋ ਤੇ ਨਾ ਸਵੇਰੇ ਉੱਠ ਕੇ ਦੁਆ ਕਰਦੇ ਹੋ, ਨਾ ਤੁਸੀਂ ਖੁਦਾ ਦੀ ਹਜ਼ੂਰੀ 'ਚ ਆਉਂਦੇ ਹੋ ਤੇ ਜਿੰਨਾ ਵੇਲਾ ਖੁਦਾ ਨੂੰ ਦੇਣਾ ਚਾਹੀਦਾ ਤੁਸੀਂ ਨਹੀਂ ਦਿੰਦੇ। ਕੋਈ ਰਾਤ ਨੂੰ ਬੈਠਾ ਦੋਸਤਾਂ ਦੇ ਵਿੱਚ ਤੇ ਨਸ਼ਾ ਕਰ ਰਿਹਾ ਤੇ ਨਸ਼ੇ ਵੀ ਭੈੜੇ, ਕੋਈ ਆਇਸ਼ ਦਾ ਨਸ਼ਾ ਕਰ ਰਿਹਾ, ਕੋਈ ਚਰਸ ਪੀਣ ਦਾ ਨਸ਼ਾ ਕਰ ਰਿਹਾ, ਕੋਈ ਸ਼ਰਾਬ ਪੀ ਰਿਹਾ, ਮੁਖਤਲਿਫ ਨਸ਼ਿਆਂ ਦੇ ਵਿੱਚ ਲੱਗੇ ਨੇ ਤੇ ਇਹ ਮੁੰਡੇ ਆਪਣੇ ਆਪ ਨੂੰ ਨਹੀਂ ਸੰਭਾਲਦੇ। ਤੇ ਮੈਂ ਕੁੜੀਆਂ ਨੂੰ ਵੀ ਕਹਿਣਾ ਵਾਂ, ਜ਼ਰਾ ਤੁਸੀਂ ਵੀ ਆਪਣੇ ਆਪ ਨੂੰ ਸੰਭਾਲੋ। ਸਵੇਰੇ ਟਾਈਮ ਨਾਲ ਉੱਠਿਆ ਕਰੋ। ਜੇ ਤੁਸੀਂ 10-11 ਵਜੇ ਜਾਂ 12 ਵਜੇ ਉੱਠਣਾ ਹੈ ਤੇ ਤੁਸੀਂ ਕਰਨਾ ਕੀ ਹੈ? ਕੁੜੀਆਂ ਦਾ ਕੰਮ ਸਵੇਰੇ ਉੱਠਣਾ ਹੈ। ਸਾਡੇ ਜਿਹੜੇ ਵੱਡੇ ਸਨ ਉਹ ਬੜੀ ਸਮਝਾਉਣੀ ਸਮਝਾਉਂਦੇ ਹਨ ਤੇ ਬੜੀ ਇੱਕ ਗੱਲ ਦੱਸਦੇ ਹਨ। ਦੱਸਣੀ ਹੁੰਦੀ ਸੀ ਧੀ ਨੂੰ, ਨੂੰਹ ਨੂੰ ਤੇ ਦੱਸਦੇ ਧੀ ਨੂੰ ਹੁੰਦੇ ਹਨ ਤੇ ਉਹਦਾ ਮੁਹਾਵਰਾ ਸੀ ਕਿ ਆਖਾਂ ਧੀ ਨੂੰ ਤੇ ਸਮਝਾਵਾਂ ਨੂੰਹ ਨੂੰ। ਤੇ ਉਹ ਧੀ ਨੂੰ ਆਂਦੇ ਹਨ ਧੀਆਂ ਕੰਮ ਕਰਦੀਆਂ ਹੀ ਚੰਗੀਆਂ ਲੱਗਦੀਆਂ ਨੇ। ਯਾਨੀ ਜਿਹੜੀ ਧੀ ਕੰਮ ਨਹੀਂ ਕਰਦੀ ਉਹ ਚੰਗੀ ਨਹੀਂ ਲੱਗਦੀ, ਉਹ ਭਾਵੇਂ ਨੂੰਹ ਹੋਵੇ ਤੇ ਭਾਵੇਂ ਧੀ ਹੋਵੇ। ਤੇ ਕੁੜੀਓ ਸਵੇਰੇ ਟਾਈਮ ਨਾਲ ਉੱਠਿਆ ਕਰੋ ਤੇ ਉੱਠ ਕੇ ਘਰ ਦੇ ਕੰਮ ਕਰਿਆ ਕਰੋ, ਨਾਲੇ ਉੱਠ ਕੇ ਦੁਆ ਕਰਿਆ ਕਰੋ, ਨਾਲੇ ਬਾਈਬਲ ਪੜ੍ਹਿਆ ਕਰੋ। ਤੇ ਜੇ ਤੁਸੀਂ ਪੜ੍ਹਦੀਆਂ ਨਹੀਂ ਤੇ ਜੇ ਤੁਸੀਂ ਸਵੇਰੇ ਉੱਠ ਕੇ ਕੰਮ ਨਹੀਂ ਕਰਦੀਆਂ ਤੇ ਯਾਦ ਰੱਖੋ ਤੁਸੀਂ ਆਪ ਵੀ ਢਿੱਲੀਆਂ ਹੁੰਦੀਆਂ ਜੇ ਤੇ ਜੇ ਢਿੱਲੀਆਂ ਹੁੰਦੀਆਂ ਜੇ ਤੇ ਢਿੱਲਿਆਂ ਨੂੰ ਖੁਦਾ ਪਸੰਦ ਨਹੀਂ ਜੇ ਕਰਦਾ। ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ, ਖੁਦਾ ਉਹਨਾਂ ਨੂੰ ਪਸੰਦ ਨਹੀਂ ਜੇ ਕਰਦਾ। ਤੇ ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵਾਂ ਕਿ ਵਕਤ ਨਾਲ ਉੱਠਿਆ ਕਰੋ ਤੇ ਵਕਤ ਨਾਲ ਕੰਮ ਕਰਿਆ ਕਰੋ ਤੇ ਘਰਦਿਆਂ ਦੀ, ਆਪਣੇ
ਮਾਂ ਪਿਓ ਦੀ, ਵੱਡਿਆਂ ਭਰਾਵਾਂ ਦੀ, ਵੱਡੀਆਂ ਭੈਣਾਂ ਦੀ ਸੇਵਾ ਕਰਿਆ ਕਰੋ, ਇਸ ਲਈ ਕਿ ਤੁਹਾਡੀ ਸੇਵਾ ਤੁਹਾਡੇ ਕੰਮ ਆਉਣੀ ਹੈ। ਕਿਉਂ? ਇਸ ਲਈ ਕਿ ਤੁਸੀਂ ਕੰਮ ਕਰਦੀਆਂ ਹੀ ਚੰਗੀਆਂ ਲੱਗਦੀਆਂ ਜੇ, ਤੇ ਮੁੰਡੇ ਵੀ ਕੰਮ ਕਰਦੇ ਚੰਗੇ ਲੱਗਦੇ ਨੇ। ਜੇ ਸਵੇਰੇ ਸਵੇਰੇ ਉੱਠ ਕੇ ਤੇ ਕੰਮ ਤੇ ਜਾਂਦੇ ਨੇ, 2 ਪੈਸੇ ਕਮਾ ਕੇ ਲਿਆਉਂਦੇ ਨੇ, ਨਾਲੇ ਆਪਣੇ ਘਰ ਦਾ ਖਰਚ ਚਲਾਉਂਦੇ ਨੇ, ਤੇ ਉਹ ਮਾਂ ਪਿਓ ਨੂੰ ਵੀ ਚੰਗੇ ਲੱਗਦੇ ਨੇ। ਤੇ ਸਾਰਾ ਦਿਨ ਜਦੋਂ ਠੀਕ ਰਾਹ ਤੇ ਚੱਲਦੇ ਨੇ ਤੇ ਫਿਰ ਖੁਦਾ ਨੂੰ ਵੀ ਪਸੰਦ ਆਉਂਦੇ ਨੇ। ਤੇ ਖੁਦਾ ਨੂੰ ਪਸੰਦ ਆਉਣ ਲਈ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਖੁਦਾ ਦੀ ਹਜ਼ੂਰੀ 'ਚ ਰਿਹਾ ਕਰੋ, ਖੁਦਾ ਦੀ ਇਬਾਦਤ ਕਰਿਆ ਕਰੋ, ਜਾਂਦੇ ਆਉਂਦੇ ਖੁਦਾ ਦੇ ਡਰ 'ਚ ਰਿਹਾ ਕਰੋ, ਖੁਦਾ ਦੇ ਖੌਫ 'ਚ ਰਿਹਾ ਕਰੋ। ਉਹ ਕੁੜੀਆਂ ਤੇ ਭਾਂਡੇ ਮਾਂਜਦੀਆਂ ਖੁਦਾ ਨਾਲ ਗੱਲਾਂ ਕਰ ਸਕਦੀਆਂ ਨੇ, ਮੁੰਡੇ ਮੋਟਰਸਾਈਕਲ ਤੇ ਖੁਦਾ ਨਾਲ ਗੱਲਾਂ ਕਰ ਸਕਦੇ ਨੇ। ਯਾਨੀ ਕਿ ਆਪਣੇ ਤੁਸੀਂ ਮੁਖਤਲਿਫ ਕੰਮਾਂ 'ਚ ਖੁਦਾ ਦੇ ਨਾਲ ਗੱਲਾਂ ਕਰ ਸਕਦੇ ਹੋ। ਅਖੀਰੀ ਵੇਲਾ ਕਿ ਜਿੰਨੀ ਦੋਸਤੀ, ਜਿੰਨੀ ਯਾਰੀ, ਜਿੰਨੀ ਮੁਹੱਬਤ ਯਿਸੂ ਮਸੀਹ ਨਾਲ ਕਰ ਸਕਦੇ ਹੋ ਕਰੋ, ਇਸ ਲਈ ਕਿ ਅਸਮਾਨ ਦੀ ਬਾਦਸ਼ਾਹੀ ਲਾਗੇ ਆ ਗਈ ਜੇ। ਤੇ ਆਪਣੇ ਆਪ ਨੂੰ ਸੰਭਾਲੋ। ਜੇ ਤੁਸੀਂ ਨਹੀਂ ਸੰਭਾਲਦੇ, ਵੇਖੋ ਇਹ ਗੌਰ ਨਾਲ ਸੁਣ ਲਓ, ਇਹ ਤੁਸੀਂ ਮੋਬਾਈਲ 'ਚੋਂ ਸੁਣ ਰਹੇ ਹੋ ਖੁਦਾ ਦਾ ਕਲਾਮ, ਤੇ ਜੇ ਤੁਸੀਂ ਆਪਣੇ ਆਪ ਨੂੰ ਨਹੀਂ ਸੰਭਾਲਦੇ, ਨਸ਼ਾ ਨਹੀਂ ਛੱਡਦੇ, ਭੈੜੇ ਕੰਮ ਨਹੀਂ ਛੱਡਦੇ, ਖੁਦਾ ਦੀ ਇਬਾਦਤ ਨਹੀਂ ਕਰਦੇ, ਤੇ ਫਿਰ ਯਾਦ ਰੱਖ ਲਓ, ਖੁਦਾ ਨੇ ਅਗਰ ਸਦੂਮ ਤੇ ਅਮੂਰਾ ਨੂੰ ਬਰਬਾਦ ਕੀਤਾ ਸੀ, ਤੇ ਖੁਦਾ ਕੁਝ ਵੀ ਕਰ ਸਕਦਾ ਹੈ। ਖੁਦਾ ਕੁਝ ਵੀ ਕਰ ਸਕਦਾ ਹੈ। ਅੱਜ ਅਸੀਂ ਦੁਨੀਆਦਾਰੀ ਦੀ ਗੱਲ ਕਰੀਏ ਨਾ, ਤੇ ਰੁਪਇਆ ਪੈਸਾ ਚਾਹੀਦਾ ਹੈ ਘਰ ਦਾ ਖਰਚ ਚਲਾਉਣ ਲਈ, ਤੇ ਇਸੇ ਤਰ੍ਹਾਂ ਹੀ ਖੁਦਾ ਦੀ ਇਬਾਦਤ ਕਰਨੀ ਜ਼ਰੂਰੀ ਹੈ ਅਸਮਾਨ ਦੀ ਬਾਦਸ਼ਾਹੀ 'ਚ ਜਾਣ ਲਈ। ਜੇ ਤੁਸੀਂ ਖੁਦਾ ਦੀ ਇਬਾਦਤ ਨਹੀਂ ਕਰਦੇ, ਖੁਦਾ ਨਾਲ ਮੁਹੱਬਤ ਨਹੀਂ ਕਰਦੇ, ਤੇ ਫਿਰ ਤੁਸੀਂ ਅਸਮਾਨ ਦੀ ਬਾਦਸ਼ਾਹੀ 'ਚ ਵੀ ਨਹੀਂ ਜਾ ਸਕਦੇ। ਤੇ ਇਸੇ ਤਰ੍ਹਾਂ ਹੀ ਜੇ ਤੁਸੀਂ 2 ਪੈਸੇ ਨਹੀਂ ਕਮਾਉਂਦੇ, ਤੇ ਤੁਸੀਂ ਘਰ ਦਾ ਖਰਚ ਵੀ ਨਹੀਂ ਚਲਾ ਸਕਦੇ। ਤੇ ਅੱਜ ਆਪਣੇ ਆਪ ਨੂੰ ਸੰਭਾਲੋ। ਮੁੰਡੇ ਕੁੜੀਆਂ ਕੰਮ ਕਰੋ, ਵਿਹਲੇ ਰਹਿਣਾ ਛੱਡੋ, ਨਸ਼ੇ ਕਰਨਾ ਛੱਡੋ, ਗੱਲਾਂ ਕਰਨੀਆਂ ਛੱਡੋ, ਖੁਦਾ ਦੀ ਇਬਾਦਤ ਕਰੋ ਤੇ ਖੁਦਾ ਦੀ ਪ੍ਰਸਤਿਸ਼ ਕਰੋ, ਤੇ ਖੁਦਾ ਦੇ ਡਰ ਤੇ ਉਹਦੇ ਖੌਫ 'ਚ ਜ਼ਿੰਦਗੀ ਬਸਰ ਕਰੋ। ਜੇ ਤੁਸੀਂ ਨਸ਼ਿਆਂ 'ਚ ਲੱਗੇ ਰਹਿੰਦੇ ਹੋ, ਆਪਣੀ ਬੁਰੀਆਂ ਜਾਂ ਭੈੜੀਆਂ ਆਦਤਾਂ 'ਚ ਲੱਗੇ ਹੋਏ ਹੋ, ਤੇ ਫਿਰ ਖੁਦਾ ਨੂੰ ਪਸੰਦ ਨਹੀਂ ਆ ਸਕਦੀ। ਇਸ ਲਈ ਛੇਕੜਲਾ ਵੇਲਾ ਹੈ, ਤੇ ਹੁਣ ਆਪਣੇ ਆਪ ਨੂੰ ਸੰਭਾਲ ਲਓ। ਨੂਹ ਨੇ ਵੀ ਬੜੀ ਕੋਸ਼ਿਸ਼ ਕੀਤੀ ਸੀ ਕਿ ਤੂਫਾਨ ਆਉਣ ਡਿਆ, ਆਪਣੇ ਆਪ ਨੂੰ ਬਚਾ ਲਓ, ਤੇ ਉਸ ਵਕਤ ਦੇ ਮੁੰਡੇ ਵੀ ਨੂਹ ਨੂੰ ਮਜ਼ਾਕਾਂ ਕਰਦੇ ਹਨ। ਇਹ ਵੇਖ ਬਾਬਾ ਪਾਗਲ ਹੋ ਗਿਆ, ਕਹਿੰਦਾ ਤੂਫਾਨ ਆਉਣ ਵਾਲਾ ਹੈ, ਇੰਨੀ ਗਰਮੀ ਲੱਗੀ ਹੈ, ਇਹ 6-6 7-7 ਮੰਜ਼ਿਲਾਂ ਬਿਲਡਿੰਗਾਂ ਨੇ ਕਾਹਦੇ ਲਈ ਨੇ, ਉਹ ਬਾਰਿਸ਼ ਆਏਗੀ ਉਤਲੀ ਛੱਤ ਤੇ ਚਲੇ ਜਾਣਗੇ। ਲੇਕਿਨ ਉਹਨਾਂ ਨੇ ਗੱਲ ਨਹੀਂ ਮੰਨੀ, ਤੇ ਅੱਜ ਵੀ ਅੱਜ ਦੇ ਮੁੰਡੇ ਨਹੀਂ ਮੰਨਦੇ। ਨੂਹ ਦੇ ਵਕਤ 'ਚ ਵੀ ਵਕਤ ਤੇ ਤੂਫਾਨ ਆਇਆ, ਤੇ ਮੁੜ ਕੇ ਸਾਰੇ ਮਰ ਗਏ, ਕੋਈ ਸ਼ੈ ਨਹੀਂ ਬਚੀ। ਤੇ ਇਹ ਵੀ ਦੱਸਣਾ ਚਾਹਨਾ ਕਿ ਜਦੋਂ ਯਿਸੂ ਮਸੀਹ ਆ ਗਿਆ, ਤੇ ਫਿਰ ਯਿਸੂ ਦੇ ਪੈਰੋਕਾਰ ਹੀ ਜਾਣਗੇ ਅਸਮਾਨ ਤੇ, ਦੂਜੇ ਨੀਚੇ ਜਾ ਸਕਦੇ। ਇਸ ਲਈ ਅੱਜ ਦੇ ਮੁੰਡਿਆਂ ਤੇ ਕੁੜੀਆਂ ਕੋਲ ਮੌਕਾ ਹੈ ਕਿ ਉਹ ਭੈੜੇ ਕੰਮ ਛੱਡਣ, ਨਸ਼ਾ ਛੱਡਣ, ਤੇ ਬੁਰੀਆਂ ਸੋਭਤਾਂ ਛੱਡਣ, ਯਾਰੀਆਂ ਭੈੜੀਆਂ ਛੱਡਣ, ਤੇ ਸਿੱਧੇ ਰਾਹ ਚੱਲਦੇ ਹੋਏ ਕੰਮ ਕਰਨ, ਤੇ ਖੁਦਾ ਦੀ ਮਰਜ਼ੀ ਦੇ ਚੱਲਣ, ਤੇ ਖੁਦਾ ਨੂੰ ਪਸੰਦ ਆਉਣ। ਖੁਦਾ ਤੁਹਾਨੂੰ ਬਰਕਤ ਦੇਵੇ, ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਛੇਕੜਲਾ ਵੇਲਾ, ਅਖੀਰੀ ਜ਼ਮਾਨਾ, ਤੇ ਹੁਣੇ ਆਪਣੇ ਆਪ ਨੂੰ ਸੰਭਾਲ ਲਓ। ਖੁਦਾ ਤੁਹਾਨੂੰ ਸਲਾਮਤੀ ਬਖਸ਼ੇ। ਆਮੀਨ।